ਅੰਮੀ ਜੀ ਇੱਕ ਔਰਤ ਸੀਗੀ, ਉਹਦਾ ਨਾ ਇੱਕ ਮਤੇਰ ਪੁੱਤਰ ਸੀਗਾ। ਉਹਨਾਂ ਬੜਾ ਚੰਗਾ ਸੀਗਾ, ਲੋਕ ਉਹਦੀ ਬੜੀ ਇੱਜ਼ਤ ਕਰਦੇ ਸੀਗੇ ਤੇ ਮਿਹਨਤੀ ਵੀ ਬਹੁਤ ਜ਼ਿਆਦਾ ਸੀਗਾ ਤੇ ਦਾਨਾ ਦਨਾ ਵੀ ਬੜਾ ਸੀਗਾ। ਮਿਹਨਤੀ ਇੰਨਾ ਸੀ ਕਿ ਪੈਸਾ ਉਹਦੇ ਤੇ ਆਸ਼ਕ ਸੀਗਾ ਤੇ ਦਾਨਾ ਦਨਾ ਇੰਨਾ ਸੀ ਕਿ ਹਰ ਬੰਦਾ ਨਾ ਪਿੰਡ ਦਾ ਏਰੀਏ ਦਾ ਆ ਕੇ ਮਸ਼ਵਰਾ ਕਰਦਾ ਹੁੰਦਾ ਸੀ ਕਿ ਬਈ ਕਿੱਦਾਂ ਕਰੀਏ। ਕੋਈ ਵੀ ਕੰਮ ਆ ਨਾ, ਬੰਦਾ ਦੇਖਦਾ ਕਿ ਯਾਰ ਪਿੰਡ ਦਾ ਬੱਚਾ ਜਾਂ ਬਾਬਾ ਜਾਂ ਬਜ਼ੁਰਗ ਸਮਝਦਾਰ, ਉਹਨੂੰ ਇਹ ਕਹਿੰਦੇ ਸੀ ਯਾਰ ਮੁੰਡੇ ਦੀ ਨਾ ਅਕਲ ਬੜੀ ਆ, ਕੋਈ ਵੀ ਕੰਮ ਸ਼ੁਰੂ ਕਰਨਾ ਆ ਤੇ ਇਹਦੇ ਕੋਲੋਂ ਪੁੱਛੋ ਕਿ ਕਿੱਦਾਂ ਕਰੀਏ। ਤੇ ਜੇ ਕਿਸੇ ਦੀ ਲੜਾਈ ਵੀ ਹੋ ਗਈ ਆ ਨਾ ਤੇ ਕਹਿਣਾ ਯਾਰ ਤੂੰ ਜਾ ਕੇ ਕਹਿ ਇਹਨਾਂ ਦੀ ਸੁਲ੍ਹਾ ਕਰਵਾ, ਤੇ ਲੋਕੀ ਉਹਦੀ ਇੱਜ਼ਤ ਕਰਦੇ ਸੀ। ਹਾਂ, ਹੈਗਾ ਸੀ ਉਸ ਔਰਤ ਦਾ ਮਤੇਰ ਪੁੱਤਰ, ਤੇ ਉਹ ਜਿਹੜੀ ਔਰਤ ਸੀ ਨਾ ਉਹ ਉਹਦੇ ਕੋਲੋਂ ਬੜੀ ਜੈਲਸ ਹੁੰਦੀ ਸੀ। ਉਹ ਕਹਿੰਦੀ ਸੀ ਕਿ ਇਹ ਨਾ ਨਾਕਾਮ ਹੋ ਜਾਵੇ। ਉਹਦੀ ਵਜ੍ਹਾ ਇਹ ਕਿ ਜਿਹੜਾ ਉਹਦਾ ਸਕਾ ਪੁੱਤਰ ਸੀਗਾ ਨਾ, ਉਹ ਜਿਹੜਾ ਸੀ ਉਹ ਕਰਦਾ ਹੀ ਕੁਛ ਨਹੀਂ ਸੀਗਾ, ਉਹ ਨਿਕੰਮਾ ਸੀਗਾ। ਉਹਨੇ ਵਿਹਲਾ ਬੈਠਾ ਰਹਿਣਾ, ਸੁੱਤੇ ਰਹਿਣਾ, ਯਾਰਾਂ ਦੋਸਤਾਂ ਚ ਗਿਆ, ਤਾਸ਼ ਖੇਲ ਲਈ, ਲੂਡੋ ਖੇਲ ਲਈ, ਮਤਲਬ ਅਵਾਰਾਗਰਦੀ ਕਰ ਲਈ, ਮੋਟਰਸਾਈਕਲ ਤੇ ਫਿਰ ਲਿਆ ਤੇ ਕੁਛ ਵੀ ਨਹੀਂ ਕਰਨਾ। ਤੇ ਬੱਲੇ ਬੱਲੇ ਉਹਦੇ ਮਤੇਰ ਪੁੱਤਰ ਦੀ ਸੀ। ਉਹ ਔਰਤ ਚਾਹੁੰਦੀ ਸੀ ਕਿ ਜਿੱਦਾਂ ਇਹਦਾ ਨਾਮ ਆ ਨਾ ਮੇਰੇ ਸਕੇ ਪੁੱਤਰ ਦਾ ਹੋਵੇ। ਇਹ ਨਹੀਂ ਸੋਚਿਆ ਕਿ ਮਤੇਰ ਪੁੱਤਰ ਵੀ ਤਾਂ ਮੇਰਾ ਪੁੱਤਰ ਹੀ ਆ ਨਾ, ਇਹਦੀ ਚੌਧਰ ਕਿਉਂ? ਹਾਂ, ਇਹਦੀ ਚੌਧਰ ਕਿਉਂ ਆ। ਉਹ ਨਾ ਇੱਕ ਕਿਸੇ ਬੰਦੇ ਕੋ ਚਲੀ ਗਈ ਜਾਂ ਕਿਸੇ ਔਰਤ ਕੋ ਚਲੀ ਗਈ ਜਿਹੜੀ ਕਿ ਉਹਦੀ ਇਤਮਾਦ ਵਾਲੀ ਸੀ, ਤਾਂ ਉਹਨੂੰ ਲੱਗਾ ਸਮਝਦਾਰ ਆ। ਕਹਿੰਦੀ ਕਿ ਮੇਰੇ ਜਿਹੜਾ ਸਗਾ ਪੁੱਤਰ ਆ ਨਾ ਉਹਦੀ ਇੱਜ਼ਤ ਕੋਈ ਨਹੀਂ ਹੈਗੀ, ਤੇ ਜਿਹੜਾ ਮਤੇਰ ਪੁੱਤਰ ਆ ਉਹਦੀ ਬੜੀ ਬੱਲੇ ਬੱਲੇ ਆ। ਲੋਕ ਉਹਨੂੰ ਚੌਰ ਸਾਹਿਬ ਹਰ ਗੱਲ ਚ ਅੱਗੇ ਕਰਦੇ ਆ, ਵਿਆਹ ਸ਼ਾਦੀ ਕਰਨਾ, ਤੁਸੀਂ ਆਓ ਜੀ ਤੁਸੀਂ ਆਓ, ਹਰ ਗੱਲ ਚ ਮਸ਼ਵਰਾ। ਤੇ ਮੇਰੇ ਦੂਸਰੇ ਪੁੱਤਰ ਨੂੰ ਤਾਂ ਕੋਈ ਪੁੱਛਦਾ ਹੀ ਨਹੀਂ ਹੈਗਾ। ਤੇ ਮੈਂ ਚਾਹੁੰਦੀ ਆ ਇਹ ਨਾਕਾਮ ਹੋ ਜਾਵੇ ਤਾਂ ਕਿ ਜਿਹੜਾ ਲੋਕੀ ਸਾਡੇ ਘਰ ਆਉਂਦੇ ਉਹ ਮੇਰੇ ਪੁੱਤਰ ਨੂੰ ਇਹਦੀ ਜਗ੍ਹਾ ਤੇ ਇੱਜ਼ਤ ਦੇਣ ਲੱਗ ਜਾਣ। ਕਿ ਜਦੋਂ ਇਹ ਨਾ ਰਿਹਾ ਜਾਂ ਬਿਮਾਰ ਹੋ ਗਿਆ ਤੇ ਲੋਕਾਂ ਨੇ ਇਹੀ ਕਹਿਣਾ ਉਹਦਾ ਛੋਟਾ ਭਰਾ ਹੈ, ਚਲੋ ਇਹਦੇ ਕੋਲ ਮਸ਼ਵਰਾ ਕਰ ਲਓ। ਉਹਦਾ ਜ਼ੇਨ ਇਹ ਸੀਗਾ। ਉਸ ਔਰਤ ਨੇ ਕਿਹਾ ਜਿਹਦੇ ਕੋਲ ਮਸ਼ਵਰਾ ਲੈਣ ਗਈ, ਉਹਨੇ ਕਿਹਾ ਜਦੋਂ ਇਹ ਸੁੱਤਾ ਪਿਆ ਹੋਵੇ ਨਾ ਤੇਰਾ ਮਤੇਰ ਪੁੱਤਰ, ਤੇ ਤੂੰ ਰੌਲਾ ਪਾ ਦੇਣਾ ਓਏ ਮੈਂ ਲੁੱਟੀ ਗਈ, ਮੈਂ ਮਰ ਗਈ, ਪੁੱਤ ਤੇਰੇ ਅੰਦਰ ਸੱਪ ਲੰਘ ਗਿਆ, ਸੱਪ ਚਲਾ ਗਿਆ। ਹਾਂ, ਵਹਿਮ ਪਾਣਾ, ਉਹਨੂੰ ਵਹਿਮੀ ਕਰਦੇ ਤੇ ਮਾਰਨਾ, ਕੁਛ ਨਾ ਕਰ ਤੇ ਉਹਨੂੰ ਵਹਿਮੀ ਕਰਦੇ। ਆਪੇ ਟੈਨਸ਼ਨ ਲੈ ਕੇ ਤੇ ਉਹ ਸਾਈਡ ਤੇ ਹੋ ਜਾਏਗਾ ਤੇ ਲੋਕੀ ਆਣਗੇ ਖਬਰ ਸ਼ਬਰ ਨੂੰ ਵੀ ਤੇ ਤੇਰੇ ਦੂਸਰੇ ਪੁੱਤਰ ਦੀ ਇੱਜ਼ਤ ਕਰਨ ਲੱਗ ਜਾਣਗੇ। ਹੁਣ ਇਹ ਤਾਂ ਨਹੀਂ ਵਿਚਾਰਾ ਉਹਨੇ ਜੋਗਾ ਰਿਹਾ, ਦੂਸਰੇ ਦੀ ਇੱਜ਼ਤ ਕਰਦੇ ਆ। ਉਹਨੇ ਇਦਾਂ ਹੀ ਕੀਤੀ। ਉਹ ਮੁੰਡਾ ਸੁੱਤਾ ਪਿਆ ਤੇ ਉਹ ਬੈਣ ਪਾਉਣ ਲੱਗ ਪਈ, ਹਾਏ ਓਏ ਲੋਕੋ ਮੈਂ ਮਰ ਗਈ, ਮੈਂ ਲੁੱਟੀ ਗਈ। ਉਹ ਮੁੰਡੇ ਦੀ ਅੱਖ ਖੁੱਲੀ, ਕਹਿੰਦਾ ਮਾਂ ਜੀ ਕੀ ਹੋਇਆ? ਉਹ ਕਹਿੰਦੀ ਪੁੱਤਰ ਮੇਰਾ ਤੇ ਬੇੜਾ ਗਰਕ ਹੋ ਗਿਆ, ਮੈਂ ਬਰਬਾਦ ਹੋ ਗਿਆ। ਉਹਨੇ ਕਿਹਾ ਮਾਂ ਜੀ ਦੱਸੋ ਹੋਇਆ ਕੀ? ਉਹਨੇ ਕਿਹਾ ਪੁੱਤ ਤੂੰ ਸੁੱਤਾ ਪਿਆ ਸੀ, ਮੂੰਹ ਖੋਲ ਕੇ ਤੇਰੇ ਅੰਦਰ ਨਾ ਇੱਕ ਸੱਪ ਲੰਘ ਗਿਆ ਹੈ। ਹੁਣ ਪੁੱਤ ਤੂੰ ਨਹੀਂ ਮੈਂ ਬਚਣਾ ਹੈਗਾ, ਮੈਂ ਕੀ ਕਰੂੰਗੀ? ਪੁੱਤ ਤੂੰ ਤੇ ਸਾਡਾ ਚੌਧਰੀ ਪੁੱਤਰ ਆ। ਉਹਨੂੰ ਮਾਂ ਨੂੰ ਹੌਸਲਾ ਤੇ ਦਵੇ, ਪਰ ਅੰਦਰੋਂ ਨਾ ਟੈਨਸ਼ਨ ਲੈ ਗਿਆ ਕਿ ਮੈਂ ਬਚਣਾ ਹੀ ਨਹੀਂ। ਹੁਣ ਉਹ ਕਰਦੇ ਕਰਦੇ 1 ਦਿਨ 2 ਦਿਨ 4 ਦਿਨ ਮੰਜੇ ਤੇ ਪੈ ਗਿਆ। ਉਹਨੂੰ ਕਹਿਣਾ ਪੁੱਤ ਉੱਠੀ ਨਾ, ਤੂੰ ਤੇਰਾ ਪਤਾ ਕੋਈ ਨਹੀਂ ਹੈਗਾ, ਤੇਰੀ ਜ਼ਿੰਦਗੀ ਤਾਂ ਪਤਾ ਨਹੀਂ 2 ਦਿਨ ਦੀ 4 ਦਿਨ ਦੀ। ਉਹ ਕਰਦੇ ਕਰਾਉਂਦੇ ਬਿਲਕੁਲ ਹੀ ਰਹਿ ਗਿਆ ਵਿਚਾਰਾ, ਬਿਮਾਰ ਹੋ ਗਿਆ। ਅੱਛਾ, ਉਹ ਬਿਮਾਰ ਹੋਇਆ ਤੇ ਉਹ ਜਿਹੜਾ ਨਿਕੰਮਾ ਸੀ ਕੀਤਾ ਉਹਨੇ ਵੀ ਕੁਛ ਨਾ, ਉਹ ਉੱਥੇ ਦਾ ਉੱਥੇ ਹੀ। ਉਲਟਾ ਜ਼ਮੀਨਾਂ ਵੀ ਸਾਰੀਆਂ ਗਈਆਂ ਠੇਕੇ ਤੇ ਦੇਤੀਆਂ। ਠੇਕੇ ਤੇ ਤੁਹਾਨੂੰ ਪਤਾ ਕਿ ਕਿੱਦਾਂ ਦਾ ਹੁੰਦਾ। ਉਹਨਾਂ ਨੇ ਉਹਨਾਂ ਦੀ ਜ਼ਮੀਨਾਂ ਦੀ ਹਿਫਾਜ਼ਤ ਨਹੀਂ ਕੀਤੀ। ਉਹ ਜਿਹੜੇ ਬਾਗ ਲੱਗੇ ਹੋਏ ਸੀ ਉਹ ਵੀ ਤਬਾਹ ਬਰਬਾਦ ਹੋ ਗਏ। ਜਿਹੜੇ ਸਾਂਝੇ ਬੰਨੇ ਹੁੰਦੇ ਲੋਕਾਂ ਨੇ ਵੱਢ ਕੇ ਉਹਨਾਂ ਦੇ ਖੇਤ ਵੀ, ਮਤਲਬ ਜਿਹੜੇ ਸੜਕਾਂ ਸੀ ਉਹ ਵੀ ਖਤਮ ਕਰ ਦਿੱਤੀਆਂ। ਮਤਲਬ ਹਾਂ, ਡੰਗਰ ਛੱਡ ਦਿੱਤੇ। ਜਿਹੜਾ ਕੋਈ ਮਸ਼ਵਰਾ ਕਰਨ ਆਉਂਦੇ ਸੀ ਉਹਨਾਂ ਨੇ ਕਿਹਾ ਦਫਾ ਕਰੋ, ਰਹਿਣ ਦਿਓ, ਉਹ ਤਾਂ ਵਿਹਲਾ ਨਿਕੰਮਾ ਹੈ, ਉਹਦੇ ਕੋਲੋਂ ਕੀ ਮਸ਼ਵਰਾ ਕਰਨਾ ਹੈ। ਜਿਹੜਾ ਸਾਰੀ ਦਿਹਾੜੀ ਤਾਸ਼ ਖੇਲਦਾ ਵਿਹਲਾ ਫਿਰਦਾ, ਉਹ ਬਿਲਕੁਲ ਗੁਰਬਤ ਆ ਗਈ। ਹੁਣ ਪਰੇਸ਼ਾਨ ਕਿ ਹੁਣ ਤਾਂ ਮੈਂ ਖਾਣ ਪੀਣ ਤੋਂ ਵੀ ਗਈ, ਕੋਈ ਉਧਾਰ ਨਾ ਦੇਵੇ। ਉਹ ਫਿਰ ਉਸੇ ਔਰਤ ਕੋ ਜਾਂ ਉਸ ਬਜ਼ੁਰਗ ਕੋ ਚਲੀ ਗਈ ਤੇ ਜਾ ਕੇ ਕਹਿੰਦੀ ਕਿ ਮੇਰੇ ਨਾਲ ਤੇ ਹੁਣ ਉਲਟਾ ਕੰਮ ਹੋ ਗਿਆ, ਮੈਂ ਤਾਂ ਉਹਦਾ ਨਾਮ ਖਤਮ ਕਰਨਾ ਸੀ, ਹੁਣ ਤੇ ਸਾਡਾ ਉਲਟਾ ਬੇੜਾ ਗਰਕ ਹੋ ਗਿਆ, ਹੁਣ ਤੇ ਭੁੱਖੇ ਮਰਨ ਲੱਗ ਗਏ, ਮੇਰੇ ਸਿਰ ਤੇ ਮੁਸੀਬਤ ਆ ਗਈ। ਤੇ ਉਹਨੇ ਕਿਹਾ ਤੂੰ ਏਦਾਂ ਕਰ, ਜਾ ਕੇ ਤੇ ਆਪਣੇ ਪੁੱਤਰ ਕੋ ਜਾ, ਜਦੋਂ ਸੁੱਤਾ ਪਿਆ ਹੋਵੇ ਤੂੰ ਕਹੀਂ ਵਾਹ ਜੀ ਵਾਹ, ਸ਼ੁਕਰ ਆ ਅੱਲਾ ਤੇਰਾ, ਇਹਦੇ ਅੰਦਰੋਂ ਸੱਪ ਨਿਕਲ ਗਿਆ। ਉਹਦੀ ਜਦੋਂ ਵਹਿਮ ਨਿਕਲਿਆ ਉਹ ਆਹਿਸਤਾ ਆਹਿਸਤਾ ਠੀਕ ਹੋ ਜਾਏਗਾ। ਉਹ ਏਦਾਂ ਹੀ ਗਈ, ਸੁੱਤਾ ਪਿਆ, ਕਹਿੰਦੀ ਯਾ ਅੱਲਾ ਤੇਰਾ ਸ਼ੁਕਰ ਆ, ਪੁੱਤ ਉੱਠ, ਮੁਬਾਰਕਾਂ ਹੋਵੇ ਪੁੱਤ, ਲੈ ਅੱਲਾ ਤਾਲਾ ਨੇ ਸੁਣ ਲਈ। ਉਹਨੇ ਕਿਹਾ ਮਾਂ ਜੀ ਕੀ ਹੋਇਆ ਬਿਮਾਰ ਜੀ? ਉਹਨੇ ਕਿਹਾ ਪੁੱਤ ਜਿਹੜਾ ਅੱਜ ਤੋਂ 2 ਸਾਲ ਪਹਿਲੇ ਜਾਂ 6 ਮਹੀਨੇ ਪਹਿਲੇ ਤੇਰੇ ਅੰਦਰ ਸੱਪ ਗਿਆ ਸੀ ਨਾ, ਅੱਜ ਸ਼ੁਕਰ ਅੱਲਾ ਦਾ ਨਿਕਲ ਗਿਆ।
ਉਹ ਮੁੰਡਾ ਖੁਸ਼ ਹੋਇਆ ਕਿ ਹੁਣ ਮੈਂ ਠੀਕ ਹੋ ਜਾਣਾ। ਉਹ ਕਰਦੇ ਕਰਾਂਦੇ ਅੱਜ ਹੋਰ ਕੱਲ ਹੋਰ ਪਰਸੋਂ ਹੋਰ ਠੇਕੇ ਤੇ ਜਿਹੜੀਆਂ ਜ਼ਮੀਨਾਂ ਦਿੱਤੀਆਂ ਸੀ ਵਾਪਸ ਲਈਆਂ, ਫਿਰ ਦੁਬਾਰਾ ਤੋਂ ਬਾਗਾਂ ਨੂੰ ਖੜੇ ਕੀਤਾ, ਨਵੇਂ ਬੂਟੇ ਲਾਏ, ਫਿਰ ਆਪਣੇ ਯਾਰਾਂ ਦੋਸਤਾਂ ਦੇ ਕੋਲ ਫਿਰਿਆ, ਫਿਰ ਲੋਕਾਂ ਨੂੰ ਅੱਛੇ ਮਸ਼ਵਰੇ ਦਿੱਤੇ, ਜ਼ਬਾਨ ਚੰਗੀ ਯੂਜ਼ ਕੀਤੀ, ਹਰ ਕਿਸੇ ਦੀ ਇੱਜ਼ਤ ਨਾਲ ਕਿਸੇ ਨੂੰ ਬੁਲਾਇਆ, ਬੁਰਾਈਆਂ ਤੋਂ ਦੂਰ ਰਿਹਾ, ਕਿਸੇ ਦੀ ਧੀ ਭੈਣ ਨੂੰ ਆਪਣੀ ਧੀ ਭੈਣ ਸਮਝਿਆ। ਲੋਕਾਂ ਨੇ ਘਰ ਵੀ ਬੁਲਾਣਾ, ਧੀਆਂ ਭੈਣਾਂ ਵਾਲਿਆਂ ਨੇ ਵੀ ਕਹਿਣਾ ਕਿ ਨਹੀਂ ਯਾਰ ਇਹ ਮੁੰਡਾ ਨਾ ਅੱਛਾ ਹੈਗਾ। ਉਹਦੀ ਫਿਰ ਬੱਲੇ ਬੱਲੇ ਹੋ ਗਈ ਤੇ ਉਹ ਮਾਂ ਨੂੰ ਸਮਝ ਆਈ ਕਿ ਨਹੀਂ ਮੈਂ ਗਲਤੀ ਕੀਤੀ ਸੀ। ਮੱਛੀ ਮੁੜਦੀ ਆ ਤਾਂ ਪੱਥਰ ਚੱਟ ਕੇ। ਮਕਸਦ ਇਹ ਆ ਕਿ ਅਗਰ ਕੋਈ ਤੁਹਾਡਾ ਰਿਸ਼ਤੇਦਾਰ ਤਰੱਕੀ ਕਰ ਰਿਹਾ ਨਾ ਤੇ ਉਹਦੀ ਕਦਰ ਕਰੋ। ਹੋ ਸਕਦਾ 4 ਬੰਦੇ ਉਹਦੀ ਵਜ੍ਹਾ ਤੋਂ ਹੀ ਤੁਹਾਡੀ ਇੱਜ਼ਤ ਕਰਨ ਡਏ ਹੋਣ, ਜੇ ਉਹਨੂੰ ਤੁਸੀਂ ਥੱਲੇ ਲਾ ਲਓਗੇ ਹੋ ਸਕਦਾ ਤੁਹਾਡੀ ਵੀ ਇੱਜ਼ਤ ਜਾਂਦੀ ਰਹੇ। ਮਿਸਾਲ ਦੇ ਤੌਰ ਤੇ ਹੁੰਦਾ ਨਾ ਗੁਲਜ਼ਾਰ ਭਾਈ, ਤੁਸੀਂ ਉਹ ਕੰਮ ਵਾਲੇ ਹੋ, ਇੱਜ਼ਤ ਵਾਲੇ ਹੋ, ਚੰਗੇ ਅਹੁਦੇ ਤੇ ਹੋ ਤੇ ਮੇਰੇ ਭਰਾ ਹੋ ਤੁਸੀਂ। ਕਈ ਲੋਕਾਂ ਨੇ ਮੇਰੀ ਇੱਜ਼ਤ ਇਸ ਵਾਸਤੇ ਕਰਨੀ ਹੈ ਕਿ ਯਾਰ ਇਹ ਗੁਲਜ਼ਾਰ ਦਾ ਭਰਾ ਆ। ਮਾਂ ਜੀ ਦੀ ਕੋਈ ਇੱਜ਼ਤ ਕਰਦੇ ਆ ਨਾ ਤੇ ਲੋਕਾਂ ਨੇ ਕਈਆਂ ਨੇ ਮੇਰੀ ਇੱਜ਼ਤ ਇਸ ਵਾਸਤੇ ਕਰਨੀ ਹੈ ਮਾਂ ਜੀ ਦਾ ਪੁੱਤਰ ਆ, ਮੈਂ ਚੰਗਾ ਨਹੀਂ। ਮਕਸਦ ਇਹ ਆ ਕਿ ਜਿਹੜਾ ਕੋਈ ਪਿੰਡ 'ਚ ਵੀ ਅੱਛਾ ਬੱਚਾ ਹੋਵੇ ਨਾ ਜੀ ਅਮੀ ਜੀ, ਉਹਦਾ ਵੀ ਸਾਨ ਨਾ ਕਰੋ, ਉਹਦੀ ਵੀ ਇੱਜ਼ਤ ਕਰੋ। ਬੇਸ਼ੱਕ ਜੀ, ਖੁਸ਼ ਹੋ ਕਿਸੇ ਰਿਸ਼ਤੇਦਾਰ ਵਿੱਚੋਂ ਉਹਦੀ ਇਹਨਾਂ ਦੇਖ ਕੇ ਵੀ ਖੁਸ਼ ਹੋ। ਬੇਸ਼ੱਕ ਜੀ, ਬੇਸ਼ੱਕ ਇਹਨਾਂ ਦੇਖ ਕੇ ਸੜੋ ਨਾ। ਜੀ ਜੀ ਬਿਲਕੁਲ। ਸਾੜ ਕਰਨਾ ਇਨਸਾਨ ਦੇ ਉੱਤੇ ਆਪੇ ਹੀ ਪੈ ਜਾਂਦਾ, ਆਪਣਾ ਹੀ ਨੁਕਸਾਨ ਕਰਨਾ, ਆਪਣੇ ਪੈਰ ਤੇ ਕੁਹਾੜੀ ਮਾਰਨੇ ਵਾਲਾ ਹੀ ਕੰਮ ਆ। ਜੇ ਕਿਸੇ ਦਾ ਸਾੜ ਕਰਨਾ, ਜੇ ਤੁਸੀਂ ਕਿਸੇ ਨੂੰ ਦੇਖ ਕੇ ਖੁਸ਼ ਹੋਵੋਗੇ ਅੱਲਾਹ ਤੁਹਾਡੇ ਤੇ ਖੁਸ਼ ਹੋਏਗਾ। ਤੇ ਬਾਕੀ ਵੀਡੀਓ ਵੀ ਸੁਣਨੇ ਵਾਲੇ ਆ ਨਾ ਸਭ ਇਸ ਵੀਡੀਓ ਨੂੰ ਫੋਲੋ ਕਰਿਓ, ਜੀ ਜੀ ਲਾਈਕ ਕਰਿਓ, ਕਮੈਂਟ ਕਰਿਓ, ਸਬਸਕ੍ਰਾਈਬ ਕਰਿਓ ਤੇ ਦੁਆਵਾਂ 'ਚ ਯਾਦ ਰੱਖਿਓ। ਵੀਡੀਓ ਚੰਗੀ ਲੱਗੀ ਆ ਤੇ ਸ਼ੇਅਰ ਕਰ ਦਿਓ, ਅਗਰ ਕੋਈ ਬੁਰੀ ਗੱਲ ਲੱਗੀ ਆ ਤਾਂ ਭਾਈ ਜੀ ਮਾਜ਼ਰਤ, ਦੁਆਵਾਂ 'ਚ ਯਾਦ ਰੱਖਿਓ। ਅੱਲਾਹ ਹਾਫਿਜ਼।